ਅੱਗੇ ਸ਼੍ਰੀਲੰਕਾ ਦੀ ਫਾਰਮ ਨੂੰ? ਮੁਫਾਜ਼ ਸਾਹਿਬ, ਇੱਕ ਤਾਂ ਤੁਹਾਨੂੰ ਮੁਬਾਰਕ ਹੋਵੇ, ਤੁਹਾਡੀ ਜਿਹੜੀ ਚੁਆਇਸ ਹੈ ਪ੍ਰਥਮ ਨਿਸਾਂਕਾ ਤੁਹਾਡੇ ਫੇਵਰੇਟ ਨੇ, ਤਾਂ ਹਲਕੇ ਪਲੇਅਰ ਹੈ ਨਹੀਂ। ਜਿਸ ਤਰ੍ਹਾਂ ਉਹ ਕੱਲ ਖੇਡੇ ਨੇ ਪ੍ਰਥਮ ਨਿਸਾਂਕਾ, ਬਿਲਕੁਲ ਹਾਂਜੀ, ਉਹ ਜਿਸ ਤਰ੍ਹਾਂ ਖੂਬਸੂਰਤ ਅੰਦਾਜ਼ ਦੇ ਨਾਲ ਉਹਨਾਂ ਨੇ ਬੈਟਿੰਗ ਕੀਤੀ ਹੈ, ਗਰਾਊਂਡ ਦੇ ਚਾਰੋਂ ਤਰਫ ਸ਼ਾਟ ਲਾਏ ਨੇ, ਔਰ ਜਦੋਂ ਪ੍ਰਥਮ ਨਿਸਾਂਕਾ ਬੈਟਿੰਗ ਕਰਦਾ ਹੈ ਤੇ ਬੜਾ ਹੀ ਅੱਛਾ ਲੱਗਦਾ ਹੈ। ਜਿਸ ਤਰ੍ਹਾਂ ਉਹਨੇ 200 ਚੇਜ਼ ਕੀਤਾ ਸੀ, ਟਾਈ ਹੋ ਗਿਆ ਸੀ ਮੈਚ ਇੰਡੀਆ ਦੇ ਖਿਲਾਫ, ਉਹ ਦੁਬਈ ਦੇ ਵਿੱਚ ਪਹਿਲੇ ਹੀ 200 ਲੱਗਾ ਸੀ ਤੇ 200 ਤੇ 200 ਲਾਤਾ ਸੀ। ਤੇ ਪ੍ਰਥਮ ਨਿਸਾਂਕਾ ਦੀ ਜਿਹੜੀ ਕਲਾਸ ਹੈ ਨਾ, ਮਤਲਬ ਉਹ ਟੁੱਲਬਾਜ਼ੀ ਨਹੀਂ ਕਰਦਾ, ਪ੍ਰੋਪਰ ਕ੍ਰਿਕਟਿੰਗ ਸ਼ਾਟਸ ਖੇਲਦਾ ਹੈ, ਬੈਲੈਂਸ ਬੜਾ ਖੂਬਸੂਰਤ ਹੈ, ਔਰ ਉੱਤੋਂ ਹੀ ਜਦੋਂ ਉਹਨਾਂ ਸਕੋਰ ਕਰ ਦਿੱਤਾ ਜਾਵੇ ਨਾ ਤੇ ਥੱਲੇ ਕਿਸੇ ਦੀ ਵਾਰੀ ਆਂਦੀ ਨਹੀਂ। ਤੇ ਸ਼੍ਰੀਲੰਕਾ ਨੂੰ ਇਹੀ ਚੀਜ਼ ਹਰਟ ਕਰ ਰਹੀ ਸੀ ਓਵਰ ਦਾ ਈਅਰਸ, ਪਿਛਲੇ 4-5 ਸਾਲਾਂ ਚੋਂ। ਕੁਸ਼ਾਲ ਮੈਂਡਸ ਤੇ ਪ੍ਰਥਮ ਨਿਸਾਂਕਾ, ਇਹਨਾਂ ਦੇ ਜ਼ਿਆਦਾਤਰ ਰਨਸ ਉੱਤੋਂ ਹੀ ਹੁੰਦੇ ਨੇ, ਓਪਨਿੰਗ ਕਰਦੇ ਨੇ। ਕੁਸ਼ਾਲ ਮੈਂਡਸ ਨੂੰ ਥੱਲੇ ਆ ਗਏ ਨੇ, ਕਾਮਿਲ ਮਿਸ਼ਾਰਾ ਜਿਹੜੇ ਨੇ ਓਪਨਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ, ਕੁਸ਼ਾਲ ਪ੍ਰੇਰਾ। ਤੇ ਮਿਡਲ ਆਰਡਰ ਇਹਨਾਂ ਦਾ ਪ੍ਰੋਬਲਮ ਹੈ, ਪਹਿਲਾਂ ਵੀ ਰਿਹਾ ਹੈ, ਅੱਗੇ ਵੀ ਇਹਨਾਂ ਨੂੰ ਫੇਸ ਕਰਨਾ ਪਏਗਾ। ਮਿਡਲ ਆਰਡਰ ਦੇ ਵਿੱਚ ਇਹਨਾਂ ਨੂੰ ਅੱਛੇ ਪਲੇਅਰ ਚਾਹੀਦੇ ਨੇ। ਬੋਲਿੰਗ ਠੀਕ ਹੀ ਕਰ ਰਹੇ ਸੀ, 162 ਸਕੋਰ ਕੀਤਾ ਸੀ ਜ਼ਿੰਬਾਬਵੇ ਨੇ ਪਹਿਲੇ T20 ਦੇ ਵਿੱਚ, ਉਹ ਚੇਜ਼ ਕਰਨਾ ਚਾਹੀਦਾ ਸੀ। ਫਿਰ ਪਾਕਿਸਤਾਨ ਦੇ ਖਿਲਾਫ ਵੀ ਕੋਈ ਵੱਡਾ ਸਕੋਰ ਨਹੀਂ ਲਾ ਸਕੇ। ਬੋਲਿੰਗ ਇਹਨਾਂ ਦੀ ਠੀਕ ਕਰ ਰਹੀ ਹੈ। ਕੱਲ ਵੀ ਤੁਸੀਂ ਦੇਖਿਆ ਹੋਏਗਾ, ਇਹਨਾਂ ਦੇ ਜਿਹੜੇ ਸਪਿਨਰ ਨੇ ਹਸਰੰਗਾ, ਉਹਨਾਂ ਨੇ ਵੀ 21 ਵਿਕਟ ਵੀ ਹਾਸਲ ਕੀਤੀ, 2 ਖਿਡਾਰੀ ਆਊਟ ਕੀਤੇ। ਉਹਨਾਂ ਦੀ ਗੁਗਲੀ ਅਕਸਰ ਬੈਟਸਮੈਨਾਂ ਕੋਲ ਨਹੀਂ ਫੜੀ ਜਾਂਦੀ। ਸਿਕੰਦਰ ਰਜ਼ਾ ਨੂੰ ਆਊਟ ਕੀਤਾ ਸ਼ੁਰੂ ਦੇ ਵਿੱਚ ਹੀ, ਤੇ ਖਸ਼ੀਨਾ ਨੇ ਆਊਟ ਕਰ ਦਿੱਤੇ। ਚਮੀਰਾ ਵੀ ਠੀਕ ਬੋਲਰ ਹੈ। ਮਲਿੰਗਾ ਜਿਹੜਾ ਇਹਸਾਨ ਮਲਿੰਗਾ ਹੈ, ਉਹਦੀ ਪੇਸ ਅੱਛੀ ਹੈ। ਕੀ ਸੂਜੀ ਉਹਨੇ ਡਿਊ ਫੈਕਟਰ ਦਾ ਫਾਇਦਾ ਨਹੀਂ ਚੱਕਿਆ? ਤੁਸੀਂ ਸਮਝਦੇ ਹੋ ਟਾਸ ਗਲਤ ਕਰ ਲਿਆ ਪਹਿਲੇ ਬੱਲੇਬਾਜ਼ੀ ਦਾ? ਦੇਖੋ, ਜਿਹੜਾ ਪਹਿਲਾ ਮੁਕਾਬਲਾ ਇਹਨਾਂ ਨੇ ਖੇਡਿਆ ਸੀ ਅਗੇਂਸਟ ਸ਼੍ਰੀਲੰਕਾ, ਉਹ 'ਚ 162 ਬਹੁਤ ਵੱਡਾ ਸਕੋਰ ਲੱਗ ਗਿਆ ਸੀ। ਉਹਨੂੰ ਆਪਣੇ ਪੇਸਰਸ ਦੇ ਉੱਤੇ ਜਿਹੜਾ ਨਾ ਕਾਫੀ ਯਕੀਨ ਸੀ ਕਿ ਅਗਰ 150-60 ਅਸੀਂ ਫਿਰ ਦੁਬਾਰਾ ਲਾ ਦਿੰਦੇ, ਤੇ ਜਿਹੜੇ 3 ਇਹਨਾਂ ਦੇ ਪੇਸਰ ਨੇ, ਬ੍ਰੈਡ ਐਵਨਸ, ਉਹਦੇ ਨਾਲ ਮਫੋਸਾ ਤੇ ਨਗਾਰਵਾ, ਬੋਲਿੰਗ ਉਹਨਾਂ ਨੇ ਦੇਖੋ ਉਸੇ ਲਾਈਨ ਲੈਂਥ ਦੇ ਉੱਤੇ ਕੀਤੀ, ਲੇਕਿਨ ਐਟੀਟਿਊਡ ਡਿਫਰੈਂਟ ਹੋ ਗਿਆ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਰੀ ਗੱਲ ਜਿਹੜੀ ਨਾ ਪਿਚ ਦੇ ਉੱਤੇ ਪਾ ਦਿੱਤੀ, ਯਾਨੀ ਕਿ ਪਿਚ ਅੱਛੀ ਨਹੀਂ ਸੀ। ਲੇਕਿਨ ਜਿਸ ਦਿਨ ਬੈਟਸਮੈਨ ਦਾ ਬੱਲਾ ਚੱਲਦਾ ਹੈ, ਜਿਸ ਤਰ੍ਹਾਂ ਪ੍ਰਥਮ ਨਿਸਾਂਕਾ ਦਾ ਬੈਟ ਚੱਲਿਆ, ਤੇ ਉਸੇ ਲਾਈਨ ਲੈਂਥ ਨੂੰ ਉਹਨੇ ਦੇਖੋ ਪੁੱਲ ਵੀ ਮਾਰਿਆ, ਉਹਨੇ ਓਵਰ ਦਾ ਕਵਰਸ ਵੀ ਖੇਡਿਆ। ਉਸ ਤੋਂ ਬਾਅਦ ਉਹਨੇ ਜਿਹੜਾ ਆਖਰੀ ਸ਼ਾਟ ਜਿਸ ਤਰ੍ਹਾਂ ਉਹਨੇ ਮਾਰਿਆ, ਤੇ ਉਹ ਵੀ ਇੱਕ ਅੱਛੀ ਲੈਂਥ ਉੱਤੇ ਗਿਰੀ ਹੋਈ ਬਾਲ ਸੀ, ਤੇ ਉਹਨੂੰ ਬਾਲ ਤੋਂ ਬੈਟਸਮੈਨ ਨੂੰ ਚੰਗਾ ਲੱਗਦਾ ਹੈ, ਨਜ਼ਰ ਆਉਂਦਾ ਹੈ, ਤੇ ਉਹਨੂੰ ਜਿਹੜਾ ਨਾ ਉਹ ਫਿਰ ਹੈਡ ਕਰਦਾ ਹੈ। ਤੇ ਟਾਸ ਵਾਲੀ ਗੱਲ ਬਿਲਕੁਲ ਤੁਹਾਡੀ ਠੀਕ ਸੀ ਕਿ ਚੇਜ਼ ਉੱਤੇ ਜਾਣਾ ਚਾਹੀਦਾ ਹੈ। ਰਾਵਲਪਿੰਡੀ ਦੇ ਵਿੱਚ ਜਦੋਂ ਡਿਊ ਦਾ ਫੈਕਟਰ ਆਉਂਦਾ ਹੈ ਆਖਿਰ ਦੇ ਵਿੱਚ, ਤੇ ਉਹ ਜ਼ਰੂਰ ਮਦਦ ਦਿੰਦਾ ਹੈ ਬੈਟਸਮੈਨਾਂ ਨੂੰ ਜਦੋਂ ਲੇਟਰ ਔਨ ਮੈਚ ਡੀਪ ਜਾਂਦਾ। ਤੇ ਸ਼੍ਰੀਲੰਕਾ ਦੀ ਜਿਹੜੀ ਵਧੀਆ ਫਾਰਮ ਵਾਪਸ ਆਈ ਹੈ, ਅੱਗੇ ਜਾ ਕੇ ਇਹਨਾਂ ਦੇ ਹੁਣ ਚਾਂਸਸ ਵੀ ਵੱਧ ਗਏ ਨੇ, ਕਹਿੰਦੇ ਨਾ ਉਮੀਦਾਂ ਜ਼ਿੰਦਾ ਹੋ ਗਈਆਂ ਨੇ ਫਾਈਨਲ 'ਚ ਜਾਣ ਦੀ, ਤੇ ਪਾਕਿਸਤਾਨ ਨੂੰ ਵੀ ਤੰਗ ਕਰ ਸਕਦੇ ਨੇ। ਦੇਖੋ, ਅਗਰ ਤਾਂ ਪ੍ਰਥਮ ਨਿਸਾਂਕਾ, ਕੁਸ਼ਾਲ ਮੈਂਡਸ, ਕੁਸ਼ਾਲ ਪ੍ਰੇਰਾ, ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਲੰਬਾ ਖੇਡਦਾ ਹੈ। ਵਨਡੇ ਸੀਰੀਜ਼ ਦੇ ਵਿੱਚ ਅਸੀਂ ਦੇਖਿਆ 28, 30, 40, 50 ਇਸ ਤੋਂ ਅੱਗੇ ਨਹੀਂ ਵੱਧ ਸਕੇ। ਅਗਰ ਉੱਥੇ ਵੀ ਕੋਈ 100 ਸਕੋਰ ਕਰਦਾ, ਵੱਡੀ ਇਨਿੰਗਸ ਖੇਡਦਾ, ਇੱਥੇ ਵੀ ਹੁਣ ਅਗਰ ਪਾਕਿਸਤਾਨ ਨੂੰ ਤੰਗ ਕਰਨਾ ਹੈ, ਤੇ ਪਾਕਿਸਤਾਨ ਦੀ ਬੋਲਿੰਗ ਬੜੀ ਸ਼ਾਨਦਾਰ ਜਾ ਰਹੀ ਹੈ। ਪਾਕਿਸਤਾਨ ਨੇ ਏਸ਼ੀਆ ਕੱਪ ਦੇ ਵਿੱਚ, ਟਰਾਈ ਸੀਰੀਜ਼ ਦੇ ਵਿੱਚ, UAE ਦੇ ਵਿੱਚ, ਔਰ ਇੱਥੇ ਵੀ ਪਾਕਿਸਤਾਨ ਦੇ ਜਿਹੜੇ ਬੋਲਿੰਗ ਆਪਸ਼ਨ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਇਹ ਹੋਇਆ ਹੈ ਕਿ ਪਾਕਿਸਤਾਨ ਦੀ ਜਿਹੜੀ ਬੋਲਿੰਗ ਹੈ ਉਹ ਟੀਮਾਂ ਨੂੰ ਰਿਸਟ੍ਰਿਕਟ ਬੜੀ ਅੱਛੀ ਤਰੀਕੇ ਨਾਲ ਕਰ ਲੈਂਦੀ ਹੈ। ਤਾਂ ਸ਼੍ਰੀਲੰਕਾ ਕੋਲ ਇਹੀ ਚਾਂਸ ਹੈ ਕਿ ਪਾਕਿਸਤਾਨ ਨੂੰ ਹਰਾਏਗਾ ਤੇ ਤਦ ਹੀ ਫਾਈਨਲ 'ਚ ਜਾਏਗਾ, ਕਿਉਂਕਿ ਨੈਟ ਰਨ ਰੇਟ ਜਿਹੜਾ ਨਾ ਉਹ ਜ਼ਿੰਬਾਬਵੇ ਦਾ ਬਿਹਤਰ ਹੈ। ਅਗਰ ਪਾਕਿਸਤਾਨ ਤੇ ਸ਼੍ਰੀਲੰਕਾ ਹਾਰ ਜਾਂਦਾ ਤੇ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗਾ। ਤੇ ਯਾਸਰ ਸਾਹਿਬ, T20 ਵਰਲਡ ਕੱਪ ਦੇ ਸ਼ੈਡਿਊਲ ਦਾ ਵੀ ਐਲਾਨ ਹੋ ਚੁੱਕਿਆ, ਤੇ ਇੰਡੀਆ ਤੇ ਸ਼੍ਰੀਲੰਕਾ ਵਿੱਚ ਇਹ ਮੈਚ ਖੇਡੇ ਜਾਣਗੇ 8 ਵੈਨਿਊਜ਼ ਦੇ ਉੱਤੇ। ਤੇ ਆਪਣੇ ਨਾਜ਼ਰੀਨ ਨੂੰ ਇਹ ਦੱਸੀਏ ਕਿ ਇੰਡੀਆ ਪਾਕਿਸਤਾਨ ਫਿਰ ਇੱਕ ਗਰੁੱਪ 'ਚ, ਫਿਰ ਤੁਹਾਨੂੰ ਮੁਬਾਰਕ ਹੋਏਗਾ, ਜਿਹੜਾ ਹਿਸਾਬ ਸ਼ਿਕਨ ਮੁਕਾਬਲਾ ਅਸੀਂ ਵੇਖ ਸਕਣਗੇ। ਏਸ਼ੀਆ ਕੱਪ ਦਾ ਬਦਲਾ ਲੈਣਾ ਵੀ ਬੜਾ ਜ਼ਰੂਰੀ ਹੋ ਗਿਆ, ਸਿੱਧੀ ਜਿਹੜੀ ਗੱਲ ਹੈ, ਕਿਉਂਕਿ ਸ਼ਾਇਕੀਨ ਬੜੇ ਨਾਰਾਜ਼ ਸਨ ਪਹਿਲੇ ਵੀ। ਤੇ ਯਾਸਿਰ ਸਾਹਿਬ, ਕੰਬੀਨੇਸ਼ਨ ਮੈਂ ਕੱਲ ਵੇਖਦਾ ਪਿਆ ਸੀਗਾ ਕਿ ਇਹ ਬੜੇ ਲੋਕਾਂ ਦੀ ਰਾਏ ਹੈ ਕਿ ਉਸਮਾਨ ਦੇ ਨਾਲ ਜਿਹੜਾ ਨਾ ਰਿਜ਼ਵਾਨ ਨੂੰ ਹੁਣ T20 'ਚ ਲਾਜ਼ਮੀ ਪਾਉਣਾ ਚਾਹੀਦਾ, ਕਿਉਂਕਿ ਰਿਜ਼ਵਾਨ ਕੀਪਿੰਗ ਵੀ ਅੱਛੀ ਕਰਦੇ ਨੇ ਤੇ ਬੈਟਿੰਗ ਵੀ ਬੜੇ ਲਿਹਾਜ਼ ਨਾਲ ਬਿਹਤਰ ਹੈ ਉਹਨਾਂ ਦੀ। ਦੇਖੋ, ਲੌਜੀਕਲ ਗੱਲ ਹੈ, ਤੁਸੀਂ ਬਾਬਰ ਤੇ ਰਿਜ਼ਵਾਨ ਨੂੰ T20 ਦੇ ਵਿੱਚੋਂ ਓਪਨਿੰਗ ਤੋਂ ਹਟਾਇਆ। ਤੁਸੀਂ ਕਿਹਾ ਕਿ ਤੁਸੀਂ ਓਪਨ ਨਹੀਂ ਕਰਨਾ, ਤੁਸੀਂ ਬਹੁਤ ਜ਼ਿਆਦਾ ਸਲੋ ਖੇਡਦੇ ਹੋ, ਪਾਵਰ ਪਲੇ 'ਚ ਤੁਹਾਡੇ ਕੋਲ ਰਨਸ ਨਹੀਂ ਹੁੰਦੇ। 2025 ਦੇ ਵਿੱਚ ਸਭ ਤੋਂ ਜਿਹੜਾ ਲੋਐਸਟ ਪਾਵਰ ਪਲੇ ਦਾ ਸਕੋਰ ਹੈਗਾ ਉਹ ਪਾਕਿਸਤਾਨ ਦਾ ਹੀ ਹੈ, 7.30 ਹੈ। ਉਸ ਤੋਂ ਬਾਅਦ ਬਾਕੀ ਟੀਮਾਂ ਆ ਗਈਆਂ। ਮਤਲਬ ਜਿਹੜਾ ਤੁਸੀਂ ਕਰਨਾ ਚਾਹ ਰਹੇ ਸੀ ਉਹ ਤੁਹਾਡੇ ਕੋਲ ਅਚੀਵ ਨਹੀਂ ਹੋਇਆ ਗੋਲ, ਚਾਹੇ ਉਹ ਸਰਬਜ਼ਾਦਾ ਫਰਹਾਨ ਹੋਵੇ। ਹਾਲਾਂਕਿ ਉਹਦੀ ਸਟਾਰਟ ਪੱਕੀ ਹੋ ਚੁੱਕੀ ਹੈ, ਅੱਛੀਆਂ ਵਾਰੀਆਂ ਲਾਈਆਂ ਏਸ਼ੀਆ ਕੱਪ ਦੇ ਵਿੱਚ ਵੀ, ਉਹਨੂੰ ਨਹੀਂ ਹਟਾਉਣਾ ਚਾਹੀਦਾ। ਉਹਨੇ ਜਿਹੜਾ ਨਾ ਟਰਾਈ ਸੀਰੀਜ਼ ਦੇ ਵਿੱਚ ਵੀ ਅੱਛੀਆਂ ਵਾਰੀਆਂ ਲਾ ਚੁੱਕੀਆਂ। ਉਹਦੇ ਨਾਲ ਓਪਨਿੰਗ ਦੇ ਉੱਤੇ ਸਾਇਮ ਜਿਹੜਾ ਹੈ, ਦੇਖੋ ਏਸ਼ੀਆ ਕੱਪ ਦੇ ਵਿੱਚ ਵੀ ਤੁਸੀਂ ਸਾਇਮ ਨੂੰ ਓਪਨ ਕਰਾਇਆ, ਫਿਰ ਤੁਹਾਨੂੰ ਲੱਗਿਆ ਸਾਇਮ ਓਪਨ ਨਹੀਂ ਕਰ ਸਕਦਾ, ਫਿਰ ਤੁਸੀਂ ਫਖਰ ਜ਼ਮਾਨ ਕੋ ਗਏ, ਫਖਰ ਜ਼ਮਾਨ ਕੋਲ ਗੋਲਡਨ ਡਕ ਲਿਆ ਸੀ ਸਾਇਮ। ਹਾਂਜੀ ਹਾਂਜੀ, ਨਾ ਉਹ ਵਨ ਡਾਊਨ ਦੇ ਉੱਤੇ ਪਰਫਾਰਮ ਕਰ ਪਾਉਂਦਾ ਹੈ, ਨਾ ਬੈਟਰ ਨੇ ਕਿ ਬੋਲਰ ਨੇ।
ਹਾਂਜੀ, ਉਹ ਕਦੀ ਦੇਖੋ ਉਹਦੇ ਕੋਲ ਸ਼ਾਟਾਂ ਨਹੀਂ ਲੱਗਦੀਆਂ, ਤੇ ਜਿੱਦਣ ਸ਼ਾਟਾਂ ਲੱਗਦੀਆਂ ਤੇ ਲਾਸਟ ਮੈਚ 'ਚ ਵੀ 2 ਛੱਕੇ ਲਗਾਤਾਰ ਲਾਏ ਨੇ ਉਹਨੇ ਬ੍ਰੈਡ ਐਵਨਸ ਨੂੰ, ਤੇ ਉਸੇ ਓਵਰ ਦੇ ਵਿੱਚ ਉਹ 6 ਛੱਕੇ ਲਾਉਣ ਚਲਾ ਗਿਆ। ਮਤਲਬ ਉਹਦੀ ਬੈਟਿੰਗ ਦੇ ਵਿੱਚ ਬੈਲੈਂਸ ਦਿਖਾਈ ਨਹੀਂ ਦਿੰਦਾ, ਉਹ ਆਪਣੀ ਬੋਲਿੰਗ ਦੀ ਵਜ੍ਹਾ ਨਾਲ ਟੀਮ ਦੇ ਵਿੱਚ ਜਗ੍ਹਾ ਉਹਨੇ ਬਣਾਈ ਹੋਈ ਹੈ। ਤੇ ਫਿਰ ਸਲਮਾਨ ਅਲੀ ਆਗਾ ਦੀ ਅਗਰ ਗੱਲ ਕਰੀਏ ਤੇ ਸਲਮਾਨ ਅਲੀ ਆਗਾ ਦਾ ਤਾਂ ਹੁਣ ਪਤਾ ਚੱਲ ਗਿਆ ਕਿ T20 ਕ੍ਰਿਕਟ ਦੇ ਵਿੱਚ ਸਿੰਗਲ ਵੀ ਨਹੀਂ ਨਿਕਲਦਾ ਕੁਆਲਿਟੀ ਬੋਲਿੰਗ ਦੇ ਖਿਲਾਫ, ਤੇ ਜ਼ਿੰਬਾਬਵੇ ਸ਼੍ਰੀਲੰਕਾ ਦੇ ਹਾਂਜੀ। ਤੇ ਅਗਰ ਅਸੀਂ ਇਸ ਤਰ੍ਹਾਂ ਦੇ ਕਨਵੈਨਸ਼ਨਲ ਪਲੇਅਰਾਂ ਨੂੰ ਲੈ ਕੇ ਆਣਾ ਜਿਹੜੇ ਕਿ ਵਨਡੇ ਤੇ ਟੈਸਟ ਮੈਚਾਂ ਦੇ ਪਲੇਅਰ ਹੋਣਗੇ, ਤੇ ਉਹਦੇ ਨਾਲ ਬਿਹਤਰ ਨਹੀਂ ਹੈ ਕਿ ਜਿਹਨੇ 3000 ਤੋਂ ਜ਼ਿਆਦਾ T20 ਰਨਸ ਕੀਤੇ ਹੋਣ, ਤੇ ਪਾਕਿਸਤਾਨ ਵਾਸਤੇ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਇਸ ਟੀਮ ਦੇ ਵਿੱਚ ਵੀ ਉਹਦੇ ਕੋਲ ਹੀ ਹੈ, 95 ਛੱਕੇ ਨੇ। ਤੇ ਇੱਕ ਰਿਲਾਇਬਲ ਮਿਡਲ ਆਰਡਰ ਬੈਟਸਮੈਨ ਰਿਜ਼ਵਾਨ ਨੰਬਰ 4 ਨੰਬਰ 5 ਦੇ ਉੱਤੇ ਅੱਛੀ ਬੈਟਿੰਗ ਕਰ ਸਕਦਾ ਹੈ। ਤੇ ਦੂਸਰਾ ਫਖਰ ਜ਼ਮਾਨ ਜਿਹੜਾ ਨਾ ਉਹਨੂੰ ਨਾ ਥੱਲੇ ਨਹੀਂ ਖਿਲਾਉਣਾ ਚਾਹੀਦਾ, ਮਤਲਬ ਨੰਬਰ 7 ਦੇ ਉੱਤੇ ਜਾ ਕੇ ਬੋਲਾਂ ਕਿੰਨੀਆਂ ਮਿਲਣਗੀਆਂ ਜੀ। ਫਖਰ ਜ਼ਮਾਨ ਜਿਹੜਾ ਤੁਹਾਡਾ ਬੈਸਟ ਬੈਟਰ ਹੈ T20 ਦਾ, ਉਹਨੂੰ ਸਭ ਤੋਂ ਜ਼ਿਆਦਾ ਹੀ ਗੇਂਦਾਂ ਖਿਲਾਣੀਆਂ ਚਾਹੀਦੀਆਂ। ਨੰਬਰ 4 ਤੋਂ ਥੱਲੇ ਜਾਂ ਨੰਬਰ 3 ਤੋਂ ਥੱਲੇ ਮੇਰਾ ਨਹੀਂ ਖਿਆਲ ਕਿ ਫਖਰ ਜ਼ਮਾਨ ਦਾ ਬੰਦ ਹੈ। ਉਹ ਵੀ ਦੇਖੋ ਟੀਮ ਵਾਸਤੇ ਕਰ ਰਿਹਾ, ਟੀਮ ਨੂੰ ਜ਼ਰੂਰਤ ਪੈਂਦੀ ਹੈ ਕਿ ਓਪਨਿੰਗ ਸਲੌਟ ਦੇ ਵਿੱਚ ਕੋਈ ਸਟੋਰ ਨਹੀਂ ਕਰ ਰਿਹਾ ਤੇ ਫਖਰ ਜ਼ਮਾਨ ਉੱਤੇ ਚਲਾ ਜਾਵੇ, 4 ਤੇ ਕੋਈ ਪਰਫਾਰਮ ਨਹੀਂ ਕਰ ਰਿਹਾ ਤੇ ਫਖਰ ਜ਼ਮਾਨ ਨੰਬਰ 4 ਤੇ ਆ ਜਾਏ, ਨੰਬਰ 7 ਤੇ ਕੋਈ ਪਰਫਾਰਮ ਨਹੀਂ ਕਰ ਰਿਹਾ ਤੇ ਨੰਬਰ 7 ਤੇ ਫਖਰ ਜ਼ਮਾਨ ਚਲਾ ਜਾਵੇ, ਤੇ ਇਸ ਤਰ੍ਹਾਂ ਟੀਮ ਦਾ ਕੰਬੀਨੇਸ਼ਨ ਕਦੀ ਵੀ ਨਹੀਂ ਬਣੇਗਾ। ਸਲਮਾਨ ਅਲੀ ਆਗਾ ਮੇਰਾ ਨਹੀਂ ਖਿਆਲ ਕਿ ਹੁਣ ਟੀਮ ਦੇ ਵਿੱਚ ਇਹਨਾਂ ਦੀ ਜਗ੍ਹਾ ਬਣਦੀ ਹੈ, ਕਿਉਂਕਿ ਬੋਲਿੰਗ ਵਾਈਜ਼ ਵੀ ਦੇਖਿਆ ਜਾਵੇ ਤੇ ਉਹ ਬੋਲਿੰਗ ਜ਼ਿਆਦਾ ਨਹੀਂ ਕਰਦੇ। 37-38 T20 ਮੁਕਾਬਲੇ ਸਲਮਾਨ ਅਲੀ ਆਗਾ ਨੂੰ ਫਿਰ T20 ਵਰਲਡ ਕੱਪ ਵਿੱਚ ਕੈਪਟਨ ਬਣਾ ਕੇ ਭੇਜਣਾ ਪਵੇਗਾ ਨਾ, ਜੇ ਅਸੀਂ ਹੁਣੇ ਕੱਢ ਦੇਣਗੇ ਤਾਂ ਫਿਰ ਇੱਕ ਅਸਰ ਤਾਂ ਅੱਛਾ ਨਹੀਂ ਪਏਗਾ ਕਿ ਅਸੀਂ ਵਰਲਡ ਕੱਪ ਤੋਂ ਪਹਿਲੇ ਹੀ ਕਪਤਾਨ ਬਦਲਤਾ ਹੈ। ਦੇਖੋ ਸਾਡੇ यहाँ ਤੇ ਇੱਕ ਰਵਾਇਤ ਹੈ, ਅਸੀਂ ਤਾਂ ਯੂਜ਼ ਟੂ ਹੈ ਐਨ ਮੌਕੇ ਦੇ ਉੱਤੇ ਕਪਤਾਨ ਨੂੰ ਬਦਲ ਦੇਣਾ। 99 ਵਰਲਡ ਕੱਪ ਦੇ ਵਿੱਚ ਜਾਵੇਦ ਮਿਆਂਦਾਦ ਕੋਚ ਸੀ, ਅਸੀਂ ਟੈਸਟ ਸੀਰੀਜ਼ ਬਰਾਬਰ ਕਰਕੇ ਆਏ, ਏਸ਼ੀਆ ਦੀ ਸੀਰੀਜ਼ ਜਿਹੜੀ ਸੀ ਏਸ਼ੀਆ ਕੱਪ ਹੀ ਹੋਇਆ ਸੀ ਟੈਸਟ ਦਾ, ਉਹ ਅਸੀਂ ਜਿੱਤ ਕੇ ਆਏ। ਤੇ 99 ਵਰਲਡ ਕੱਪ ਦੇ ਵਿੱਚ ਰਿਚਰਡ ਪਾਈ ਬਸ ਨੂੰ ਕੋਚ ਬਣਾ ਦਿੱਤਾ ਗਿਆ ਸੀ। ਕੋਚ ਬਦਲਣਾ ਹੋਵੇ, ਕਪਤਾਨ ਬਦਲਣਾ ਹੋਵੇ, ਰਿਜ਼ਵਾਨ ਨੂੰ ਬਿਲਾ ਵਜ੍ਹਾ ਹੀ ਜਿਹੜਾ ਨਾ ਕਪਤਾਨੀ ਤੋਂ ਹਟਾ ਦਿੱਤਾ ਗਿਆ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਏਲੀਅਨ ਕੰਡੀਸ਼ਨ ਦੇ ਵਿੱਚ ਜਿੱਤ ਕੇ ਆਇਆ ਸੀ, ਉੱਥੇ ਜਿੱਤਣ ਦੇ ਬਾਵਜੂਦ ਅਸੀਂ ਰਿਜ਼ਵਾਨ ਨੂੰ ਹਟਾ ਦਿੱਤਾ। ਤੇ ਸ਼ਾਹੀਨ ਸ਼ਾਹ ਅਫਰੀਦੀ ਨੂੰ ਵਨਡੇ ਦੇ ਵਿੱਚ ਅਗਰ ਤੁਸੀਂ ਕਪਤਾਨ ਬਣਾ ਦਿੱਤਾ ਹੈ, ਜਿਹੜਾ ਕਿ ਟਫਰ ਫਾਰਮੈਟ ਹੈ ਐਸ ਕੰਪੇਅਰ ਟੂ T20 ਚ ਉਹਨੇ ਸਿਰਫ 4 ਓਵਰ ਸੁੱਟਨੇ ਨੇ, ਤੇ T20 ਦੇ ਵਿੱਚ ਵੀ ਸ਼ਾਹੀਨ ਸ਼ਾਹ ਅਫਰੀਦੀ ਐਸਾ ਪਲੇਅਰ ਤੁਸੀਂ ਕਪਤਾਨ ਬਣਾਓ ਜਿਹਦੀ ਟੀਮ ਦੇ ਵਿੱਚ 11 ਦੇ ਵਿੱਚ ਜਗ੍ਹਾ ਤਾਂ ਬਣੇ ਨਾ, ਬਾਹਰੋਂ ਤੋਂ ਲਿਆ ਕੇ ਕਿਸੇ ਨੂੰ ਕਪਤਾਨ ਨਹੀਂ ਨਾ ਬਣਾਇਆ ਜਾ ਸਕਦਾ। ਤੇ ਯਾਸਿਰ ਸਾਹਿਬ, ਇੰਡੀਆ ਤੇ ਜਨੂਬੀ ਅਫਰੀਕਾ ਦੇ ਟੈਸਟ ਦੇ ਬਾਰੇ ਜੇ ਗੱਲ ਕੀਤੀ ਜਾਏ ਤੇ ਮੈਂ ਤਾਂ ਕਹਿੰਦਾ ਚੱਸ ਆ ਗਈ, ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਮੁਲਕ ਵਿੱਚ ਜਾ ਕੇ ਉਹਨਾਂ ਨੂੰ ਜ਼ਲੀਲ ਕੀਤਾ ਹੈ, ਗੰਦਿਆ ਕੀਤਾ ਹੈ, ਤੇ 408 ਰਨਸ ਦੇ ਬੜੇ ਮਾਰਜਨ ਨਾਲ ਹਰਾਤਾ ਹੈ, ਤੇ ਬਿਲਕੁਲ ਫਲॉप ਹੋ ਗਈ ਇੰਡੀਅਨ ਟੀਮ। ਤੇ ਸਾਈਮਨ ਹਾਰਮਰ ਜਿਹਦੀ ਤਾਰੀਫ ਕਰਨੀ ਚਾਹੀਦੀ, ਅਸੀਂ ਕਹਿੰਦੇ ਸੀ ਜੀ ਇਹ ਤੇ ਬੱਚਾ, ਇਹਨੇ ਬਾਬਰ ਨੂੰ ਆਊਟ ਕਰਤਾ, ਇੰਡੀਆ ਜਾ ਕੇ ਕੀ ਕਰੇਗਾ, ਉਹਨੇ ਵੀ 6 ਵਿਕਟਾਂ ਲੈ ਲਈਆਂ। ਹਾਂ ਜੀ, ਸਾਡੇ ਨਾਲ ਬਹੁਤ ਸਾਰੇ ਲੋਕ ਜਿਹੜੇ ਨਾ ਬੜਾ ਉਹਨਾਂ ਨੂੰ ਪਰੇਸ਼ਾਨੀ ਸੀ ਜਦੋਂ ਰਾਵਲਪਿੰਡੀ ਟੈਸਟ ਅਸੀਂ ਹਾਰਿਆ, ਕਿ ਅਸੀਂ ਬੜੀ ਸਟਰੋਂਗ ਪੋਜੀਸ਼ਨ ਦੇ ਵਿੱਚ ਸੀ ਰਬਾਡਾ ਕੋਲੋਂ, ਤੇ ਉਸ ਤੋਂ ਬਾਅਦ ਜਿਹੜਾ ਨਾ ਮਥੂ ਸੈਮੀ ਕੋਲੋਂ ਸਕੋਰ ਖਾਦਾ ਤੇ ਅਸੀਂ ਮੈਚ ਹਾਰ ਗਏ। ਤੇ ਮੁਬਾਰਕ ਹੋਵੇ ਤੇਂਬਾ ਬਵੋਮਾ ਨੂੰ, ਹਜੇ ਤੱਕ ਇਹ ਟੈਸਟ ਕ੍ਰਿਕਟ ਦੇ ਵਿੱਚ ਨਾਕਾਬਲੇ ਸ਼ਿਕਸਤ ਹੈ। WTC ਦਾ ਫਾਈਨਲ ਜਦੋਂ ਜਿੱਤਿਆ ਇਹਨਾਂ ਨੇ, ਔਰ ਜਿਹੜਾ ਰੋਡ ਸੀ ਉਹਦੇ ਵਿੱਚ ਵੀ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਨਾ ਲੋਕ ਇੰਗਲੈਂਡ ਚੋਂ ਬੜੀ ਤਨਕੀਦ ਆਈ ਸੀ ਕਿ ਛੋਟੀਆਂ ਟੀਮਾਂ ਨੂੰ ਹਰਾ ਕੇ ਜਿਹੜਾ ਨਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ। ਆਸਟ੍ਰੇਲੀਆ ਦੇ ਖਿਲਾਫ ਜਿਹੜਾ ਨਾ ਚੇਸ ਕਰਦੇ ਹੋਏ ਜਿੱਤੇ, ਮਾਰਕਰਮ ਨੇ ਸ਼ਾਨਦਾਰ ਸੈਂਚਰੀ ਸਕੋਰ ਕੀਤੀ। ਇੱਥੇ ਇੰਡੀਆ ਜਿਹੜਾ ਹੈ ਨਾ, ਇੰਡੀਆ ਦੇਖੋ ਲਾਸਟ ਜਿਹੜਾ ਸਾਲ ਸੀ, ਪਿਛਲੇ ਸਾਲ